ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 30 ਅਕਤੂਬਰ ਦਿਨ ਹੈਗਾ ਜੀ। ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜਰਨੈਲ ਸਿੰਘ ਜੌਹਲ, ਲਿਨਵੁੱਡ, ਗੁਰਪਾਲ ਸਿੰਘ ਸੋਹਲ, ਕਲੋਵਿਸ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541। ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਤਾਂ ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ ਅੱਜ ਦੀ ਜੇ ਸਭ ਤੋਂ ਵੱਡੀ ਖਬਰ ਦੇਖੀਏ ਤਾਂ ਬੀਤੀ ਰਾਤ ਟਿਕਰੀ ਤੇ ਜਿਹੜਾ ਹੰਗਾਮਾ ਹੋਇਆ ਸੀਗਾ ਬੈਰੀਕੇਡਿੰਗ ਖੋਲ੍ਹਣ ਨੂੰ ਲੈ ਕੇ, ਕਿਉਂਕਿ ਅਮਲਾ ਫੈਲਾ ਭਾਰੀ ਮਸ਼ੀਨਰੀ ਦੇ ਨਾਲ ਉੱਥੇ ਪਹੁੰਚ ਗਿਆ ਸੀਗਾ, ਬੈਰੀਕੇਡ ਖੋਲ੍ਹੇ ਜਾ ਰਹੇ ਸੀਗੇ। ਤਾਂ ਇਸ ਦਰਮਿਆਨ ਕਾਫੀ ਕਿਸਾਨ ਵੱਡੀ ਤਾਦਾਦ ਦੇ ਵਿੱਚ ਉੱਥੇ ਜੁਟ ਗਏ। ਫਿਰ ਉਸ ਤੋਂ ਬਾਅਦ ਉਹ ਮਸ਼ੀਨਾਂ ਅੱਗੇ ਲਿਟ ਗਏ। ਤਾਂ ਇਹ ਹੰਗਾਮਾ ਦੇਰ ਰਾਤ ਤੱਕ ਚੱਲਦਾ ਰਿਹਾ ਔਰ ਬੇਚੈਨੀ ਫੈਲ ਗਈ ਕਿ ਸ਼ਾਇਦ ਮੋਰਚੇ ਨੂੰ ਰਾਤ ਚੁਕਾਉਣ ਦਾ ਯਤਨ ਕੀਤਾ ਜਾਏਗਾ। ਤਾਂ ਦੇਰ ਰਾਤ ਤੱਕ ਟਿਕਰੀ ਦੀ ਸਟੇਜ ਵੀ ਜਿਹੜੀ ਆ ਉਹ ਚਾਲੂ ਰਹੀ। ਤਾਂ ਖੈਰ ਸਵੇਰ ਚੜ੍ਹੀ, ਸਵੇਰ ਨੂੰ ਹੋਇਆ ਕੀ ਆ ਕਿ ਕੱਲ੍ਹ ਵਾਂਗਰਾ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਿਸਾਨ ਸੰਘਰਸ਼ਸ਼ੀਲ ਆਗੂਆਂ ਦੀ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਤੋਂ ਬਾਅਦ ਇੱਕ ਸਹਿਮਤੀ ਬਣਦੀ ਆ ਬਾਰਡਰ ਨੂੰ ਖੋਲ੍ਹਣ ਵਾਸਤੇ, ਮਤਲਬ ਕਿ ਸੜਕ ਨੂੰ ਖੋਲ੍ਹਣ ਵਾਸਤੇ। ਪਰੰਤੂ ਇਹ ਸ਼ਰਤਾਂ ਦੇ ਤਹਿਤ ਕਹਿ ਲਓ ਕਿ ਕਿਸਾਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਇੱਕ ਤਾਂ ਹੈਵੀ ਮਸ਼ੀਨਰੀ ਜਿਹੜੀ ਆ ਉਹ ਨਹੀਂ ਲੰਘੇਗੀ। ਸਮਾਂ ਰਹੇਗਾ ਸਵੇਰ ਦੇ 7 ਤੋਂ ਸ਼ਾਇਦ ਇਹਨਾਂ ਨੇ ਸ਼ਾਮ ਦੇ 6-7 ਵਜੇ ਤੱਕ ਦਾ ਦਿੱਤਾ, ਮਤਲਬ ਕਿ ਸਵੇਰ ਤੋਂ ਤਰਕਾਲਾਂ ਤੱਕ। ਅਤੇ ਹੈਵੀ ਮਸ਼ੀਨਰੀ ਜਿਹੜੀ ਆ, ਕਿਉਂਕਿ ਉੱਥੇ ਕਿਸਾਨ ਬੈਠੇ ਆ, ਹਾਦਸਾ ਨਾ ਵਾਪਰ ਜਾਵੇ, ਇਸ ਪੱਖੋਂ ਉਹਨਾਂ ਨੇ ਇਹ ਸੋਚ ਕੇ ਆਖਿਆ ਕਿ ਭਾਈ ਇਸ ਬਾਰੋਂ ਅਸੀਂ ਡਰਦੇ ਹਾਂ ਅਤੇ ਤੁਹਾਨੂੰ ਇਹ ਮਸ਼ੀਨਰੀ ਅਸੀਂ ਜਿਹੜੀ ਭਾਰੀ ਮਸ਼ੀਨਰੀ ਹੈ ਅਲਾਓ ਨਹੀਂ ਕਰਾਂਗੇ। ਅਤੇ ਦੂਜੀ ਗੱਲ ਇਹ ਆ ਕਿ ਦੁਪਹੀਆ ਵਾਹਨ ਯਾਨੀ 2 ਵੀਲਰ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਹੀ ਗੁਜ਼ਾਰੇ ਜਾਣਗੇ। ਤਾਂ ਚਲੋ ਇਹਨੇ ਦੇ ਨਾਲ ਸਹਿਮਤੀ ਬਣ ਗਈ ਆ, ਪਰ ਇਹ ਸਹਿਮਤੀ ਹੁਣ ਅੱਗੇ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਜਾਂ ਕੋਈ ਹੋਰ ਹੱਲ ਵਸੀਲਾ ਜਿਹੜਾ ਉਹ ਵੇਖਿਆ ਜਾਏਗਾ, ਇਹ ਬਾਅਦ ਦੀ ਗੱਲ ਆ। ਇੱਧਰ ਜੇ ਆਪਾਂ ਦੇਖੀਏ ਤਾਂ ਕਰੂਜ਼ ਸ਼ਿਪ ਡਰੱਗਸ ਮਾਮਲੇ ਦੇ ਵਿੱਚ ਆਰੀਅਨ ਖਾਨ ਦੀ ਰਿਹਾਈ ਹੋ ਗਈ ਆ। ਕਾਫੀ ਜਦੋਜਹਿਦ ਕਰਨੀ ਪਈ ਸ਼ਾਹਰੁਖ ਖਾਨ ਨੂੰ, ਉਹਦੀ ਫੈਮਿਲੀ ਨੂੰ, ਉਹਦੀ ਲੀਗਲ ਟੀਮ ਨੂੰ, ਸਾਰਿਆਂ ਨੂੰ ਕਾਫੀ ਜ਼ਿਆਦਾ ਮੁਸ਼ੱਕਤ ਕਰਨੀ ਪਈ। ਤਾਂ ਅੱਜ ਬੇਲ ਬਾਉਂਡ ਭਰਨ ਤੋਂ ਬਾਅਦ ਆਰੀਅਨ ਖਾਨ ਜਿਹੜਾ ਉਹ ਜੇਲ੍ਹ 'ਚੋਂ ਨਿਕਲ ਗਿਆ। ਤਾਂ ਜੇਲ੍ਹ 'ਚੋਂ ਨਿਕਲਣ ਦਾ ਮਤਲਬ ਹੈ ਕਿ ਉਹ ਘਰੇ ਪਹੁੰਚ ਗਿਆ। ਇੱਧਰ ਜਗਦੀਸ਼ ਟਾਈਟਲਰ ਦੀ ਨਿਯੁਕਤੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਵੀ ਘਮਸਾਨ ਮਚਾ ਰਹੀ ਹੈ। ਤੁਹਾਨੂੰ ਯਾਦ ਹੋਣਾ ਹੈ ਸੁਨੀਲ ਜਾਖੜ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਸੀ, ਐਨ ਮੌਕੇ 'ਤੇ ਕਹਿ ਲਓ ਕਿ ਆਪਣਿਆਂ ਨੇ ਠੇਬੀ ਲਾ ਦਿੱਤੀ। ਤਾਂ ਰਾਜਨੀਤੀ 'ਚ ਕੀ ਹੁੰਦਾ ਹੈ ਕਿ ਚਾਂਸ ਮੌਕਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਦੋਂ ਵੀ ਬਣਦਾ ਹੈ ਤਾਂ ਫਿਰ ਝੱਟ ਲੱਭ ਲਿਆ ਜਾਂਦਾ ਹੈ। ਸੋ ਇਸ ਨਿਯੁਕਤੀ ਨੂੰ ਬੜੇ ਕਹਿ ਲਓ ਕਿ ਚਲਾਕੀ ਭਰੇ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੁਨੀਲ ਜਾਖੜ ਨੇ ਜੋੜਿਆ ਹੈ। ਪਿਛਲੇ ਦਿਨੀ ਚਰਨਜੀਤ ਸਿੰਘ ਜਿਹੜੇ CM ਨੇ ਪੰਜਾਬ ਦੇ, ਉਹ ਜੋ ਸੋਨੀਆ ਗਾਂਧੀ ਜਾਂ ਹਾਈ ਕਮਾਨ ਨਾਲ ਮੀਟਿੰਗਾਂ ਕਰ ਰਹੇ ਸਨ, ਬੈਠਕਾਂ ਕਰ ਰਹੇ ਸਨ, ਤਾਂ ਜੋੜ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ
ਚੰਨੀ ਸਾਹਿਬ ਅਤੇ ਅੰਬਿਕਾ ਸੋਨੀ ਜਿਹੜੇ ਲਗਾਤਾਰ ਉੱਥੇ ਬੈਠਕਾਂ ਕਰ ਰਹੇ ਨੇ, ਤਾਂ ਜਗਦੀਸ਼ ਟਾਈਟਲਰ ਦੀ ਨਿਯੁਕਤੀ ਤੇ ਇਹ ਦੱਸਣ ਕਿ ਕੀ ਦੋਵਾਂ ਤੋਂ ਹਾਈ ਕਮਾਨ ਨੇ ਸਲਾਹ ਲਈ ਸੀ ਜਾਂ ਨਹੀਂ। ਤਾਂ ਤੁਸੀਂ ਦੇਖੋ ਕਿ ਸੁਨੀਲ ਜਾਖੜ ਰਾਜਨੀਤਿਕ ਤਜਰਬੇ ਦੀ ਕਿਸ ਤਰ੍ਹਾਂ ਵਰਤੋਂ ਕਰ ਰਹੇ ਆ ਔਰ ਜਗਦੀਸ਼ ਟਾਈਟਲਰ ਦੀ ਜਿਹੜੀ ਨਿਯੁਕਤੀ ਆ ਉਹਨੂੰ ਜੋੜ ਰਹੇ ਆ ਆਪਣੇ ਸਿਆਸੀ ਰਕੀਬਾਂ ਦੇ ਨਾਲ। ਹਾਲਾਂਕਿ ਇੱਕੋ ਪਾਰਟੀ ਦੇ ਵਿੱਚ ਆ, ਪਰ ਇੱਕੋ ਪਾਰਟੀ ਦੇ ਵਿੱਚ ਰਹਿ ਕੇ ਵੀ ਲੋਕ ਜਿਹੜੇ ਆ ਸਿਆਸੀ ਰਕੀਬ ਬਣ ਜਾਂਦੇ ਨੇ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਖਬਰਾਂ ਇਹ ਆ ਰਹੀਆਂ ਕਹਿੰਦੇ ਅੰਦਰ ਖਾਤੇ ਕੈਪਟਨ ਨੂੰ ਮਨਾਉਣ ਦੀ ਚੱਲ ਰਹੀ ਆ ਕਵਾਇਦ। ਪਤਾ ਨਹੀਂ ਜੀ, ਹੋ ਸਕਦਾ ਆ, ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਜਿੱਦਣ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ 2-3 ਦਿਨ ਪਹਿਲਾਂ ਜੀ, ਤੇ ਉਦੋਂ ਮਤਲਬ ਕਿ ਥੋੜੇ ਥੋੜੇ ਸੰਕੇਤ ਜਿਹੜੇ ਆ ਇਸ ਤਰ੍ਹਾਂ ਦੇ ਦਿੱਤੇ ਕਿ ਪਾਰਟੀ ਬਣ ਰਹੀ ਆ, ਪਰ ਪੂਰਾ ਨਾਂ ਪੂਰਾ ਥੋ ਪਤਾ ਕਦੋਂ ਤੱਕ ਬਣੇਗੀ ਉਹ ਸਾਰੀਆਂ ਚੀਜ਼ਾਂ ਰਿਵੀਲ ਨਹੀਂ ਸਨ ਕੀਤੀਆਂ। ਔਰ ਦੂਜੀ ਗੱਲ ਇਹ ਆ ਕਿ ਬੀਬੀ ਪਰਨੀਤ ਕੌਰ ਜਿਹੜੀ ਇਹਨਾਂ ਦੀ ਸੁਪਤਨੀ ਆ, ਉਹ ਹਾਲੇ ਵੀ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਆ। ਤੇ ਜੇ ਤੀਜੀ ਚੀਜ਼ ਤੁਸੀਂ ਦੇਖੋਗੇ ਕਿ ਇਹਨਾਂ ਦੇ ਜਿਹੜੇ ਖਾਸ ਬੰਦੇ ਆ, ਸਾਧੂ ਸਿੰਘ ਧਰਮਸੋਤ ਤੋਂ ਲੈ ਕੇ ਬਲਵੀਰ ਸਿੰਘ ਸਿੱਧੂ ਵਰਗੇ ਤੱਕ, ਉਹ ਸਾਰੀ ਦਿੱਲੀ ਦੇ ਵਿੱਚ ਸੱਦ ਲਏ ਗਏ ਸਨ। ਤਾਂ ਬਹਰਹਾਲ ਦੇਖੋ, ਇਹ ਖਬਰਾਂ ਨੇ, ਇਹਦੀ ਕੋਈ ਹੁੰਦੀ ਨਹੀਂ, ਠੋਸ ਪੁਸ਼ਟੀ ਨਹੀਂ ਹੁੰਦੀ। ਇਹ ਜਿੱਦਾਂ ਇੱਕ ਮੀਡੀਆ ਦੇ ਵਿੱਚ ਚਰਚਾ ਚੱਲਦੀ ਹੈ ਔਰ ਮੀਡੀਆ ਦੇ ਵੀ ਇੱਕ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਆਉਂਦੀਆਂ, ਉਹਨਾਂ ਦੇ ਆਪਣੇ ਸੋਰਸ ਹੁੰਦੇ ਆ। ਹਰੇਕ ਅਦਾਰਾ ਜਿਹੜਾ ਉਹ ਆਪਣੇ ਢੰਗ ਨਾਲ ਚੀਜ਼ਾਂ ਨੂੰ ਵਾਚਦਾ ਹੈ, ਖੋਜਦਾ ਔਰ ਪ੍ਰਕਾਸ਼ਿਤ ਕਰਦਾ ਹੈ। ਤਾਂ ਇਹ ਹੁਣ ਖਬਰ ਜ਼ਰੂਰ ਚੱਲੀ ਹੈ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਕਿ ਅਮਰਿੰਦਰ ਸਿੰਘ ਨੂੰ ਹਾਲੇ ਵੀ ਮਨਾਉਣ ਦੇ ਰੌਂ 'ਚ ਆ ਕਾਂਗਰਸ, ਕਿ ਸ਼ਾਇਦ ਮੰਨ ਜਾਵੇ। ਔਰ ਇਹਦਾ ਅੰਦਾਜ਼ਾ ਜਿਹੜਾ ਹੈ ਉਹ ਅਖਬਾਰ ਇਸ ਗੱਲ ਤੋਂ ਲਾਉਂਦਾ ਵਾ ਕਿ ਇੰਨੀਆਂ ਤਲਖ ਬਿਆਨਬਾਜ਼ੀਆਂ ਤੋਂ ਬਾਅਦ ਵੀ ਅਮਰਿੰਦਰ ਸਿੰਘ ਹੋਰਾਂ ਤੇ ਨਾ ਤਾਂ ਕੋਈ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਹੈ ਕਿ ਇਹਨਾਂ ਨੇ ਅਨੁਸ਼ਾਸਨਹੀਣਤਾ ਦਿਖਾਈ ਗਈ ਹੈ, ਤਾਂ ਉਹ ਜਿਹੜੀ ਅਨੁਸ਼ਾਸਨਹੀਣਤਾ ਹੈ ਉਹਦੇ ਬਦਲੇ ਜਿਹੜਾ ਤੇ ਕਾਰਵਾਈ ਕੀਤੀ ਜਾਵੇ। ਮਤਲਬ ਕਿ ਹਾਲੇ ਵੀ ਨਰਮ ਗੋਸ਼ਾ ਜਿਹੜਾ ਉਹ ਕਾਂਗਰਸ ਵੱਲੋਂ ਰੱਖਿਆ ਜਾ ਰਿਹਾ, ਜਿਹਦਾ ਸੰਕੇਤ ਇਹੋ ਆ ਕਿ ਸ਼ਾਇਦ ਸੋਨੀਆ ਗਾਂਧੀ ਜਿਹੜੇ ਕਿ ਪਿਛਲੇ ਦਿਨ ਹੀ ਕਾਫੀ ਸਰਗਰਮ ਹੋ ਗਏ ਸਨ, ਤਾਂ ਉਹਨਾਂ ਨੇ ਇਹ ਗੱਲ ਸ਼ਾਇਦ ਕਿਤੇ ਨਾ ਕਿਤੇ ਸੋਚੀ ਆ, ਵਿਚਾਰੀ ਆ ਕਿ ਅਮਰਿੰਦਰ ਸਿੰਘ ਨਾਲ ਹਾਲੇ ਵੀ ਜੇ ਗੱਲ ਬਣਦੀ ਆ ਤਾਂ ਬਣਾ ਲਈ ਜਾਵੇ, ਕਾਂਗਰਸ ਨੂੰ ਉਸ ਚੀਜ਼ ਦਾ ਫਾਇਦਾ ਹੋਏਗਾ। ਤਾਂ ਬਹਰਹਾਲ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸ਼ਹਿਰੀ ਵੋਟ ਜਾਂ ਇਹ ਜਿਸ ਤਰ੍ਹਾਂ ਦੀ ਅਮਰਿੰਦਰ ਸਿੰਘ ਦੀ ਵਿਚਾਰਧਾਰਾ ਹੈ ਜਾਂ ਇੱਕ ਖਾਸ ਤਬਕਾ ਹੈ ਜਿਹੜਾ ਅਮਰਿੰਦਰ ਸਿੰਘ ਨਾਲ ਜੁੜਿਆ, ਕਿ ਕਿਤੇ ਉਹਦਾ ਨੁਕਸਾਨ ਨਾ ਹੋ ਜਾਵੇ, ਉਹ ਨਾ ਨਾਲ ਚਲਿਆ ਜਾਵੇ। ਇਹ ਆ। ਬਾਕੀ ਦੇਖੋ ਹੁਣ ਸਿਆਪਾ ਤੇ ਇੱਥੇ ਪੈਣਾ ਨਾ, ਜੇ ਮੰਨ ਲਓ ਅਮਰਿੰਦਰ ਸਿੰਘ ਵਾਪਸ ਆ ਜਾਂਦਾ ਤੇ ਫਿਰ ਉੱਥੇ ਆਉਂਦਿਆਂ ਤੇ ਸਿੱਧੂ ਬੈਠਾ। ਉਹ ਗਾਣਾ ਸੀਗਾ ਨਾ ਲਾ ਵੀਰੇ ਦਾ, ਇੱਕ ਮਿਆਨ ਚ ਵੇ ਦੋ ਤਲਵਾਰਾਂ ਕਿੱਦਾਂ ਰੱਖੇਗਾ। ਤਾਂ ਗੱਲ ਤਾਂ ਦੋ ਤਲਵਾਰਾਂ ਰੱਖਣ ਦੀ ਹੈ ਨਾ, ਕਿ ਹੁਣ ਉਹਨਾਂ ਚ ਕਿਹੜੇ ਨੂੰ ਕੱਢੋਗੇ ਤਲਵਾਰ ਨੂੰ, ਤੇ ਜਿਹੜੀ ਹੀ ਕੱਢੋਗੇ ਉਹਨੇ ਤੁਹਾਡੇ ਪੈਰ ਵੱਢਦੇ ਨੇ, ਗਿੱਟੇ ਵੱਢਦੇ ਨੇ। ਸੋ ਇਹੀ ਦਿੱਕਤ, ਇਹੀ ਪਰੇਸ਼ਾਨੀ। ਔਰ ਸ਼ੁਰੂ ਤੋਂ ਹੀ ਆਪਾਂ ਕਹਿ ਰਹੇ ਸੀਗੇ ਕਿ ਜਿਹੜੀ ਇਹ ਦੋ ਸਿੱਧੂਆਂ ਦੀ ਲੜਾਈ ਆ, ਉਹਦੇ ਵਿੱਚ ਹਾਰੇ ਕੋਈ ਵੀ ਸਿੱਧੂ, ਜਿੱਤੇ ਕੋਈ ਵੀ ਸਿੱਧੂ, ਕਾਂਗਰਸ ਨੂੰ ਫਰਕ ਪੈਣਾ ਹੀ ਪੈਣਾ ਆ। ਤਾਂ ਬਹਰਹਾਲ ਇਹ ਵੱਡਾ ਸਵਾਲ ਰਹੇਗਾ, ਜੇ ਆਪਾਂ ਇਹਨਾਂ ਖਬਰਾਂ ਦੀ ਮੰਨ ਵੀ ਲਈਏ ਕਿ ਕੋਈ ਸੱਚਾਈ ਹੈ, ਤਾਂ ਜੇ ਅਮਰਿੰਦਰ ਸਿੰਘ ਆਉਂਦੇ ਆ ਤਾਂ ਫਿਰ ਕੀ ਸਿੱਧੂ ਨੂੰ ਗੁੱਠੇ ਲਾਇਆ ਜਾਊਗਾ? ਸਿੱਧੂ ਗੁੱਠੇ ਲਾ ਕੇ ਤੇ ਛੂਈ ਮੂਈ ਹੋ ਕੇ ਬਹਿ ਜਾਏਗਾ? ਕਦੇ ਸੋਚਿਆ ਜਾ ਸਕਦਾ ਇਸ ਤਰ੍ਹਾਂ? ਸੋ ਇਹ ਚੀਜ਼ਾਂ ਨੇ, ਠੀਕ ਹੈ, ਅਖਬਾਰਾਂ ਦੇ ਆਪਣੇ ਦ੍ਰਿਸ਼ਟੀਕੋਣ ਹੁੰਦੇ ਆ, ਆਪਣੇ ਸੋਰਸਸ ਹੁੰਦੇ ਆ, ਪਰ ਮੇਰਾ ਮੰਨਣਾ ਇਹ ਆ ਜ਼ਾਤੀ ਤੌਰ ਤੇ ਕਿ ਇਹ ਸਿਰਫ ਫਸਾਦ ਜਿਹੜਾ ਉਹ ਉੱਥੋਂ ਹੀ ਸ਼ੁਰੂ ਹੋ ਜਾਏਗਾ ਜਿੱਥੇ ਥੋੜਾ ਬਹੁਤਾ ਮੁੱਕਿਆ ਹੈ, ਪੂਰਾ ਤੇ ਮੁੱਕਿਆ ਹੀ ਨਹੀਂ ਹੈ। ਬਾਕੀ ਹਾਂ, ਇਸ ਚੀਜ਼ ਦਾ ਮੁਲਾਂਕਣ ਕਰਕੇ ਵੇਖਿਆ ਜਾ ਸਕਦਾ ਹੈ ਕਿ ਭਾਈ ਜ਼ਿਆਦਾ ਨੁਕਸਾਨ ਕਿਹੜਾ ਕਰ ਸਕਦਾ। ਜੇ ਅਸੀਂ ਸਿੱਧੂ ਨੂੰ ਗੁੱਡੇ ਲਾਈਏ ਉਹ ਕਰ ਸਕਦਾ ਹੈ, ਜਾਂ ਅਮਰਿੰਦਰ ਸਿੰਘ ਕਰ ਸਕਦਾ ਜਦੋਂ ਸਾਡੇ ਕੋਲ ਚਲੇ ਜਾਏਗਾ। ਤਾਂ ਇਹਦੇ 'ਚ ਮੈਂ ਜੋ ਰੱਖਦਾ ਆਪਣਾ ਪੁਆਇੰਟ ਆਫ ਵਿਊ, ਹਾਲਾਂਕਿ ਸਿੱਧੂ ਦੀ ਰਾਜਨੀਤੀ ਦੇ ਵੀ ਆਪਾਂ ਕਦੇ ਕਦੇ ਆਲੋਚਕ ਹੁੰਦੇ ਆ, ਕਦੇ ਕਦੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ। ਅਮਰਿੰਦਰ ਸਿੰਘ ਦੇ ਵੀ ਕੁਛ ਕੰਮ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਪਰ ਆਮ ਤੌਰ 'ਤੇ ਆ ਜਿਹੜੀ ਹੁਣ ਆਪਾਂ ਪਾਰੀ ਵੇਖਦੇ ਆ ਉਹਦੇ 'ਚ ਤੇ ਬਿਲਕੁਲ ਨਖਿੱਧ ਸਾਬਤ ਹੋਏ ਨੇ। ਸੋ ਜੇ ਇੱਕ ਆਪਾਂ ਨਿਊਟਰਲ ਥਾਂ 'ਤੇ ਖਲੋ ਕੇ ਵੇਖੀਏ, ਇਸ ਚੀਜ਼ ਨੂੰ ਐਨਾਲਾਈਜ਼ ਕਰੀਏ ਕਿ ਘੱਟ ਨੁਕਸਾਨ ਕਿਹਦਾ ਹੋਏਗਾ, ਤਾਂ ਮੇਰੇ ਖਿਆਲ ਦੇ ਨਾਲ ਘੱਟ ਨੁਕਸਾਨ ਅਮਰਿੰਦਰ ਸਿੰਘ ਦਾ ਹੀ ਹੋਏਗਾ ਜਾਣਦੇ,
क्यों? क्योंकि सिद्धू के नाल कुछ सेंटीमेंट इस तरह के जुड़ गए आ ਜਿਹੜੇ ਅੱਜ ਤੋਂ कुछ साल पहला इसे तरह ही अमरिंदर सिंह नाल जुड़ गए सन पानी के समझौते रद्द करन तो बाद। ਜੀ ਜੀ ਇਹ ਤਾਂ ਹੁਣ ਦੇਖਦੇ ਆ ਜੀ ਹੁੰਦਾ ਕੀ ਹੈ ਵੀ ਚੱਲਿਆ ਕਾਰਤੂਸ ਰੱਖਦੇ ਆ ਜਾਂ ਕਾਰਤੂਸ ਜਿਹੜਾ ਚੱਲਣ ਵਾਲਾ ਆ ਉਹ ਰੱਖਦੇ ਆ ਕੀ ਹੁੰਦਾ ਆ। ਉਧਰ ਬਿਜਲੀ ਸਮਝੌਤੇ ਰੱਦ ਕਰਨ ਦੀ ਵੀ ਹੋ ਰਹੀ ਆ ਤਿਆਰੀ ਅੰਦਰ ਖਾਤੇ ਬੜੇ ਕੁਛ ਗੁੱਝੇ ਭੇਜ ਚੱਲਣ ਡੇ। हाँ जी हाँ जी नहीं ये चीज़ ਤਾਂ 2-3 ਦਿਨ ਪਹਿਲਾਂ ਹੀ ਨਾ ਜਿਹੜੀ ਸਾਫ਼ ਹੋ ਗਈ ਸੀ। ਅੱਜ ਆਮ ਅਖਬਾਰਾਂ ਦੇ ਵਿੱਚ ਇਹ ਖਬਰ ਜਿਹੜੀ ਆ ਉਹ ਲੱਗੀ ਆ। ਟ੍ਰਿਬਿਊਨ ਨੇ ਵੀ ਲਾਈ ਆ, ਮੇਰੇ ਖਿਆਲ ਦੇ ਨਾਲ ਜਾਗਰਣ ਗਰੁੱਪ ਨੇ ਵੀ ਲਾਈ ਆ, ਹੋਰ ਵੀ ਲੱਗੀਆਂ। ਇਹ 2-3 ਦਿਨ ਪਹਿਲਾਂ ਤੋਂ ਹੀ ਕਨਸੂਆਂ ਆ ਰਹੀਆਂ ਸਨ ਕਿ ਬਿਜਲੀ ਸਮਝੌਤੇ ਰੱਦ ਕਰਨ ਲਈ ਇੱਕ ਕੋਸ਼ਿਸ਼ ਜਾਂ ਕਵਾਇਦ ਕਹਿ ਲਓ ਕਿ ਅੰਦਰ ਖਾਤੇ ਚਲਾਈ ਜਾ ਰਹੀ ਹੈ। ਔਰ ਇਹਦਾ ਇੱਕ ਪ੍ਰਤੱਖ ਮਿਸਾਲ ਤੁਹਾਨੂੰ ਹੋਰ ਵੀ ਮਿਲੇਗਾ। ਜਿਸ ਤਰ੍ਹਾਂ ਤੁਸੀਂ ਦੇਖੋਗੇ ਅੱਜ ਕੁਛ ਪੰਜਾਬੀ ਅਖਬਾਰ ਸਵੇਰ ਦੇ ਜਿਹੜੇ ਇੰਡੀਆ 'ਚ ਛਪੇ ਦੇ ਤਾਂ ਉਹਨਾਂ ਨੂੰ ਚੱਕ ਕੇ ਦੇਖੋਗੇ ਤਾਂ ਉਹਨਾਂ ਦੇ ਵਿੱਚ ਇੱਕ ਆਮ ਖਬਰ ਆ ਕਿ ਇਹਨਾਂ ਨੇ 500 ਮੈਗਾਵਾਟ ਲਈ ਸੂਰਜੀ ਊਰਜਾ ਵਾਸਤੇ ਟੈਂਡਰਿੰਗ ਕੀਤੀ ਆ ਤੇ 2 ਪਾਰਟੀਆਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸ਼ਾਇਦ ਫਾਈਨਲਾਈਜ਼ ਕੀਤੀਆਂ ਜਾ ਕੇ ਆਈਆਂ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ 500 ਮੈਗਾਵਾਟ ਤਾਂ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ। ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਇੱਕ ਖਾਸ ਗੱਲਬਾਤ ਦੇ ਵਿੱਚ ਕਿ ਇਹਨਾਂ ਨੇ ਇੱਕ ਵੀ ਯੂਨਿਟ ਦਾ ਉਤਪਾਦਨ ਨਹੀਂ ਵਧਾਇਆ ਹੁਣ ਤੱਕ। ਤਾਂ ਹੁਣ ਜੇ ਮੰਨ ਲਓ ਇਹੋ ਜਿਹਾ ਸਟੈਪ ਚੱਕਣਾ ਹੈ, ਹਾਲਾਂਕਿ ਹਾਲੇ ਇਹ ਸਾਫ਼ ਨਹੀਂ ਹੋ ਰਿਹਾ ਜਿਹੜੀਆਂ ਵੀ ਮੈਂ ਰਿਪੋਰਟਾਂ ਪੜ੍ਹੀਆਂ ਨੇ ਕਿ ਨਿੱਜੀ ਥਰਮਲਾਂ ਵਾਲੇ ਸਮਝੌਤੇ ਰੱਦ ਹੋਣ ਜਾ ਰਹੇ ਆ ਜਾਂ ਫਿਰ ਦੂਜੇ ਸਮਝੌਤੇ ਰੱਦ ਹੋਣ ਜਾ ਰਹੇ ਆ। ਦੇਖੋ ਇਹ ਕਨਫਿਊਜ਼ਨ ਆ। ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਰ ਦੇਵਾਂ ਕਿ ਬੜਾ ਪੇਚੀਦਾ ਮਾਮਲਾ ਹੈ। ਜਿਹੜੀ ਸਿੱਧੂ ਹੋਰਾਂ ਦੀ ਬਿਆਨਬਾਜ਼ੀ ਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਬਿਆਨਬਾਜ਼ੀ ਹੁੰਦੀ ਹੈ, ਤੁਹਾਨੂੰ ਸਗੋਂ ਹੋਰ ਕਹਿ ਲਓ ਕਿ ਗੁੰਝਲਾਂ 'ਚ ਪਾ ਜਾਂਦੇ ਆ। ਦਰਅਸਲ ਕੀ ਹੈ ਕਿ ਸਮਝੌਤੇ ਵੀ 2 ਤਰ੍ਹਾਂ ਦੇ ਨੇ ਜਿਹੜੇ ਇਹ ਹੈਗੇ ਆ ਨਾ ਪਾਵਰ ਪਰਚੇਜ਼ ਐਗਰੀਮੈਂਟ, ਇਹ 2 ਤਰ੍ਹਾਂ ਦੇ ਆ। 2 ਤਰ੍ਹਾਂ ਦੇ ਮਾਇਨੇ ਮਤਲਬ ਕਿ ਇੱਕ ਤੇ ਹੈ ਜਿਹੜੇ ਨਿੱਜੀ ਥਰਮਲਾਂ ਦੇ ਨਾਲ ਆ ਜਿਨ੍ਹਾਂ ਦੀ ਲਾਗਤ ਤੁਸੀਂ ਦੇਖੋਗੇ ਤਾਂ ਤਕਰੀਬਨ ਕਹਿੰਦੇ ਆ ਕਿ 25,000 ਕਰੋੜ ਦੀ ਹੈ। 25,000 ਵੈਸੇ 22,000 ਕਰੋੜ ਕਿਹਾ ਗਿਆ ਸੀਗਾ ਉਸ ਟਾਈਮ, ਪਰ ਕੁਛ ਮਾਹਰ ਜਿਹੜੇ ਉਹ 25,000 ਕਰੋੜ ਦੱਸਦੇ ਆ। ਤਾਂ 25,000 ਕਰੋੜ ਦੀ ਇਨਵੈਸਟਮੈਂਟ ਜਿਹੜੀ ਆ ਉਹ ਨਿੱਜੀ ਸੈਕਟਰ ਦੇ ਥਰਮਲਾਂ ਦੀ ਉਰੇ ਪੰਜਾਬ ਦੇ ਵਿੱਚ ਹੈ, ਜਿਹਦੇ ਰਜ਼ਾਨੇ ਦੇ ਵਿੱਚ ਫਿਰ ਉਹ ਬਹੁਤ ਵੱਡੀ ਰਕਮ ਲੈਂਦੇ ਨੇ। ਦੂਜੇ ਸਮਝੌਤੇ ਜਿਹੜੇ ਲੋਕ ਇੱਥੇ ਪੂਰੇ ਰਾਜਨੀਤੀ ਤੋਂ ਵਾਕਫ ਨੇ ਉਹਨਾਂ ਨੂੰ ਯਾਦ ਹੋਏਗਾ 2013-14 ਤੋਂ ਕਦੋਂ ਸਟਾਰਟ ਕੀਤਾ ਸੀਗਾ ਜਦੋਂ ਮੇਰੇ ਖਿਆਲ ਦੇ ਨਾਲ ਪਿੰਡਾਂ ਦੇ ਹੁੰਦੇ ਸਨ ਮਜੀਠੀਆ ਸਾਹਿਬ ਇੰਚਾਰਜ। ਤਾਂ ਉਸ ਟਾਈਮ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੁਛ NRI ਨੇ ਵੀ ਜਾ ਕੇ ਉੱਥੇ ਇਨਵੈਸਟਮੈਂਟ ਕੀਤੀ ਸੀ। ਤਾਂ ਇਹਨਾਂ ਨੇ ਬਹੁਤ ਵੱਡੇ ਜਿਹੜੇ ਸੂਰਜੀ ਪੈਨਲ ਦੇ ਹੁੰਦੇ ਆ ਪ੍ਰੋਜੈਕਟ ਇਹ ਲਵਾਏ ਸਨ। ਉਹਨਾਂ 'ਚ ਵੀ ਇੱਕ ਝੋਲ ਆ ਕਿ 5 ਤੋਂ 17 ਰੁਪਏ ਪਰ ਯੂਨਿਟ ਕਈ ਸਮਝੌਤੇ ਜਿਹੜੇ ਉਹ ਕੀਤੇ ਗਏ ਨੇ, ਯਾਨੀ ਕਿ ਬਹੁਤ ਮਹਿੰਗੇ ਨੇ ਜੇ ਆਪਾਂ ਸੂਰਜੀ ਊਰਜਾ ਦੇ ਹਿਸਾਬ ਦੇ ਨਾਲ ਦੇਖੀਏ। ਤਾਂ ਇਹ 2 ਤਰ੍ਹਾਂ ਦੇ ਸਮਝੌਤੇ ਹੋ ਗਏ। ਮਤਲਬ ਇੱਕ ਥਰਮਲ ਤੋਂ ਜਿਹੜੀ ਬਿਜਲੀ ਬਣਦੀ ਹੈ ਉਹਦੇ ਸਮਝੌਤੇ, ਇੱਕ ਸੂਰਜੀ ਊਰਜਾ ਜਿਹੜੀ ਹੈ ਉਹਦੇ ਸਮਝੌਤੇ। ਹੁਣ ਇਹ ਕਿਹੜੇ ਰੱਦ ਕਰਨ ਜਾ ਰਹੇ? ਕਿਉਂਕਿ ਦੇਖੋ ਗੱਲ ਕੀ ਆ ਕਿ ਦੋਨਾਂ ਹੀ ਮਾਮਲਿਆਂ ਦੇ ਵਿੱਚ ਜਿਸ ਤਰ੍ਹਾਂ ਇੱਕ ਜਿਹੜੀ ਮੇਰੀ ਸਮਝ ਬਣ ਰਹੀ ਆ ਕਿ ਜਿਵੇਂ ਇਹਨਾਂ ਨੇ ਪਾਣੀ ਦੇ ਸਮਝੌਤੇ ਜਿਹਦੀ ਆਪਾਂ ਹੁਣ ਜ਼ਿਕਰ ਕੀਤਾ ਹੈ ਕਿ ਜਿਵੇਂ ਪਾਣੀ ਦੇ ਸਮਝੌਤੇ ਰੱਦ ਕੀਤੇ ਸਨ ਕਿ ਇਸ ਤਰ੍ਹਾਂ ਦਾ ਕੋਈ ਐਕਟ ਲੈ ਆਉਣ, ਮਤਲਬ ਕਿ ਟਰਮੀਨੇਸ਼ਨ ਐਂਡ ਰੀਨੈਗੋਸ਼ੀਏਸ਼ਨ ਆਫ PPA ਐਕਟ ਕਹਿੰਦੇ ਆ ਕਿ ਉਹ ਨਾ ਹੋ ਸਕਦਾ ਹੈ ਜਿਹੜਾ ਐਕਟ ਲਿਆਂਦਾ ਜਾ ਸਕਦਾ ਹੈ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਪਾਣੀ ਦੇ ਸਮਝੌਤਿਆਂ ਦਾ ਵੀ ਇਸੇ ਤਰ੍ਹਾਂ ਦਾ ਨਾਂ ਸੀ। ਚਲੋ ਕੋਈ ਚੇਂਜ ਹੋ ਜਾਵੇ ਤਾਂ ਵੱਖਰੀ ਗੱਲ ਆ। ਹੁਣ ਇਹ ਜਿਹੜਾ ਮਸਲਾ ਹੈ ਕਿ ਐਕਟ ਲੈ ਕੇ ਆਉਣਗੇ ਉਹਦੇ ਵਿੱਚ ਵੀ ਮਾਹਰ ਜਿਹੜੇ ਨੇ ਉਹ ਇੱਕ ਗੱਲ ਕਹਿੰਦੇ ਆ ਕਿ ਠੀਕ ਆ ਸਮਝੌਤੇ ਰੱਦ ਕਰ ਦੇਣਗੇ। ਜਿਵੇਂ ਪਾਣੀ ਵਾਲੇ ਸਮਝੌਤਿਆਂ ਦਾ ਮਸਲਾ ਹੋਇਆ ਸੀਗਾ ਕਿ ਸੁਪਰੀਮ ਕੋਰਟ ਨੇ ਉਹ ਫੈਸਲਾ ਇਹਨਾਂ ਦਾ ਨਹੀਂ ਸੀ ਮੰਨਿਆ, ਉਹਨੂੰ ਰੱਦ ਕਰ ਦਿੱਤਾ। ਠੀਕ ਉਸੇ ਤਰ੍ਹਾਂ ਜਿਹੜੇ ਇਹ ਇਨਵੈਸਟਰ ਹੋਣਗੇ ਨਿੱਜੀ ਸੈਕਟਰ ਦੇ ਇਹ ਜਾਣਗੇ ਸਿੱਧੇ ਕੋਰਟ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਤੇ ਸਟੇ ਹੋ ਜਾਏਗਾ। ਮਤਲਬ ਕਿ ਸਰਕਾਰ ਵੀ ਆਪਣੇ ਪੱਖ ਤੋਂ ਰਾਜਨੀਤਿਕ ਪੱਖ ਤੋਂ ਬਚਾਅ 'ਚ ਆ ਜਾਏਗੀ ਕਿ ਦੇਖੋ ਅਸੀਂ ਤਾਂ ਕਰ ਦਿੱਤਾ ਸੀ,
ਤੇ ਦੂਸਰੇ ਪਾਸੇ ਜਿਹੜੇ ਪ੍ਰਾਈਵੇਟ ਪਲੇਅਰ ਆ ਉਹ ਉਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ, ਕਿਉਂਕਿ ਉਹ ਚੀਜ਼ ਜਿਹੜੀ ਆ ਜਾ ਕੇ ਸਟੇ ਹੋ ਜਾਏਗੀ। ਕੁਝ ਇਸ ਤਰ੍ਹਾਂ ਦਾ ਸਿਨਾਰੀਓ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਆਏਗਾ। ਪਰ ਸੱਚ ਹਕੀਕਤ ਜੋ ਤਥਾਤਮਕ ਤੌਰ ਤੇ ਆ ਕਿ ਦੇਖੋ ਇਹ ਜਿਹੜੇ ਸਾਰੇ ਸਮਝੌਤੇ ਹੋਏ ਤੇ ਇਹ ਇਸ ਤਰ੍ਹਾਂ ਨੇ ਕਿ ਜਿਵੇਂ ਤੁਸੀਂ ਦੇਖੋਗੇ ਕਿ ਇੰਡੀਆ ਦੇ ਵਿੱਚ ਇੱਕ ਕੰਟਰੈਕਟ ਐਕਟ ਆ, ਇਹ ਤੁਹਾਨੂੰ ਗੱਲਾਂ ਨਹੀਂ ਦੱਸਣਗੇ ਰਾਜਨੀਤਿਕ ਬੰਦੇ, ਤਾਂ ਉਹ ਜਿਹੜਾ ਕੰਟਰੈਕਟ ਐਕਟ ਆ ਲੋਕ ਸਭਾ ਵੱਲੋਂ ਪਾਸ ਕੀਤਾ ਗਿਆ, ਯਾਨੀ ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦੀ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ। ਉਸ ਕੰਟਰੈਕਟ ਐਕਟ ਦੇ ਤਹਿਤ ਹੀ ਇਸ ਤਰ੍ਹਾਂ ਦੇ ਸਮਝੌਤੇ ਹੁੰਦੇ ਆ ਜਿਨ੍ਹਾਂ ਨੂੰ ਹੇਠਲੇ ਪੱਧਰ ਤੇ ਅਸੈਂਬਲੀਆਂ ਰੱਦ ਨਹੀਂ ਕਰ ਸਕਦੀਆਂ। ਤਾਂ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਕਾਨੂੰਨੀ ਝੋਲ ਆ ਜਿਹਦੇ ਕਰਕੇ ਮਾਹਰ ਕਹਿੰਦੇ ਆ ਕਿ ਹੋਏਗਾ ਇਹ ਕਿ ਜੇ ਰਾਜਨੀਤੀ ਕਰ ਵੀ ਦਿੰਦੀ ਹੈ ਇਸ ਤਰ੍ਹਾਂ ਤਾਂ ਫਿਰ ਜਿਹੜੇ ਪ੍ਰਾਈਵੇਟ ਪਲੇਅਰ ਆ ਉਹ ਕੋਰਟ ਦੀ ਸ਼ਰਨ 'ਚ ਚਲੇ ਜਾਣਗੇ। ਪਰ ਹਕੀਕਤ ਮੈਂ ਜਿਹੜੀ ਦੱਸਣ ਜਾ ਰਿਹਾ ਸੀਗਾ ਐਂਡ ਤੇ ਉਹ ਜ਼ਰੂਰ ਤੁਹਾਨੂੰ ਦੱਸ ਦਿੰਦਾ ਆ ਕਿ ਦੇਖੋ ਪਾਵਰ ਕੌਮ ਦੀ ਅੱਜ ਹਾਲਤ ਕੀ ਆ। ਇੱਕ ਦਿਨ ਮੈਂ ਅੱਗੇ ਵੀ ਕਿਹਾ ਸੀਗਾ ਕਿ ਸਾਨੂੰ ਇੱਕ ਨਾ ਇੱਕ ਦਿਨ ਪਾਵਰ ਸੈਕਟਰ ਦੇ ਵਿੱਚ ਖੁਦ ਪੈਰਾਂ ਤੇ ਖੜੇ ਹੋਣਾ ਹੀ ਪਏਗਾ। ਹੁਣ ਸਾਡਾ ਹਾਲ ਇਹ ਆ ਕਿ ਦੇਖੋ ਅਸੀਂ ਮੰਨ ਲਓ ਔਸਤਨ 4.5 ਰੁਪਏ ਬਿਜਲੀ ਖਰੀਦਦੇ ਹਾਂ, ਬਹੁਤ ਵੱਡੇ ਪੱਧਰ ਤੇ ਬਿਜਲੀ ਦੇ ਆਪਾਂ ਖਰੀਦਦਾਰ ਹਾਂ ਜੀ। ਅਗਾਂਹ ਪਾਵਰਕੌਮ ਹੈ ਜਿਹੜਾ 6.5 ਨੂੰ ਵੇਚਦਾ, ਤਕਰੀਬਨ 2 ਰੁਪਏ ਉਹ ਮੁਨਾਫਾ ਕੱਢਦਾ ਹੈ ਤੇ ਉਹਦੇ ਤੇ ਵੀ ਗਾਂ 20% ਸਰਕਾਰੀ ਟੈਕਸ ਵਗੈਰਾ ਜਿਹੜਾ ਉਹ ਪੈਂਦਾ ਹੈ। ਅੱਛਾ ਠੀਕ ਹੈ, ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ 22,000 ਕਰੋੜ ਰੁਪਏ ਦੀ ਔਸਤਨ ਬਿਜਲੀ ਖਰੀਦੀ ਜਾਂਦੀ ਹੈ, 22,000 ਕਰੋੜ, ਤੇ ਜਿਹਨੂੰ ਵੇਚਣ ਵਾਸਤੇ ਗਾ 11,000 ਕਰੋੜ ਰੁਪਏ ਦਾ ਖਰਚਾ ਜਿਹੜਾ ਹੋਰ ਚੱਕਣਾ ਪੈਂਦਾ, ਮਤਲਬ ਕਿ 33,000 ਕਰੋੜ ਵਜਮਾ ਖਰਚਾ ਹੋ ਗਿਆ। 33,000 ਕਰੋੜ ਇਹ ਮਾਹਰ ਦੱਸਦੇ ਨੇ 33,000 ਕਰੋੜ ਰੁਪਏ ਦਾ ਇਸ ਤਰ੍ਹਾਂ ਪਾਵਰਕੌਮ ਦਾ ਖਰਚਾ। ਪਰ ਸਬਸਿਡੀਆਂ ਦਾ ਬੋਝ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਬੋਝ ਆ ਕਿ ਪਾਵਰਕੌਮ ਨੂੰ ਵੇਲੇ ਸਿਰ ਕਈ ਵਾਰ ਰਕਮ ਜਿਹੜੀ ਹੈ ਉਹ ਡਿਲੀਵਰ ਨਹੀਂ ਕੀਤੀ ਜਾਂਦੀ, ਜਿਹੜੀ ਉਹ ਸਬਸਿਡੀ ਦੀ ਆ, ਤਾਂ ਉਹ ਫਿਰ ਕੀ ਆ ਕਿ ਕ੍ਰਾਈਸਿਸ 'ਚ ਚਲੇ ਜਾਂਦੇ ਆ। ਤਾਂ ਤੁਸੀਂ ਇਸ ਤਾਣੇ ਬਾਣੇ ਨੂੰ ਸਮਝੋ ਕਿ ਸਾਡੇ ਕੋਲ ਆ ਜਿਹੜਾ ਸਰਪਲਸ ਕਰੀ ਜਾਂਦੇ ਸੀ, ਐਸਾ ਕੁਛ ਨਹੀਂ ਹੈ। ਪੀਕ ਟਾਈਮ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਬਿਜਲੀ ਖਰੀਦਦੇ ਹਾਂ, ਤਾਂ ਉਹਦਾ ਹੱਲ ਜਿਵੇਂ ਆਪਾਂ ਅਕਸਰ ਕਹਿੰਦੇ ਕਿ ਸੂਰਜੀ ਊਰਜਾ ਹੈ ਜਾਂ ਹੋਰ ਨਿਊਕਲੀਅਰ ਊਰਜਾ ਹੈ, ਉਧਰਲੇ ਪਾਸੇ ਤੁਹਾਨੂੰ ਅਖੀਰ ਦੇ ਵਿੱਚ ਜਾਣਾ ਹੀ ਪਏਗਾ ਔਰ ਤੁਹਾਨੂੰ ਇਹ ਸਬਸਿਡੀਆਂ ਦੀ ਜਿਹੜੀ ਪਾਲਿਸੀ ਇਹਨੂੰ ਦਰੁਸਤ ਕਰਨਾ ਪਵੇਗਾ। ਵੱਡੇ ਲੋਕ ਜਿਹੜੇ ਆ ਉਹਨਾਂ ਤੋਂ ਬਿੱਲ ਲੈਣੇ ਹੀ ਪੈਣਗੇ ਔਰ ਜਿਹੜੀ ਆਮ ਘਰਾਂ ਦੀ ਬਿਜਲੀ ਆ ਬਿਲਕੁਲ ਮੁਫਤ ਕਰਨ ਦੀ ਥਾਂ ਤੇ ਜੇ ਲਾ ਲਓ ਕਿ 4-5 ਰੁਪਏ ਪਰ ਯੂਨਿਟ ਵੀ ਹੋ ਜਾਵੇ ਤਾਂ ਅਗਲਾ ਹੱਸ ਕੇ ਬਿੱਲ ਦੇਣ ਨੂੰ ਤਿਆਰ ਹੈ। ਖਾਸ ਤੌਰ ਤੇ ਇੱਕ ਬਹੁਤ ਵੱਡਾ ਵਰਗ ਐਸਾ ਹੈ ਜਿਹੜਾ ਇਹ ਗੱਲ ਚਾਹੁੰਦਾ ਆ ਕਿ ਅਸੀਂ ਮੁਫਤਖੋਰ ਨਾ ਬਣੀਏ, ਪਰ ਘੱਟੋ ਘੱਟ ਬਿਜਲੀ ਜਿਹੜੀ ਹੈ ਉਹ ਇੰਨੀ ਕੁ ਸਸਤੀ ਹੋਵੇ ਕਿ ਅਸੀਂ ਬਿਜਲੀ ਦਾ ਬਿੱਲ ਭਰ ਕੇ ਮੁੜ ਕੇ ਭੁੱਖੇ ਸੌਣ ਵਾਲੀ ਅਵਸਥਾ 'ਚ ਨਾ ਪਹੁੰਚ ਜਾਈਏ। ਬਿਲਕੁਲ ਇਹ ਨਾ ਸੋਚਣਾ ਪਵੇ ਵੀ ਅੱਜ ਰੋਟੀ ਖਾਈਏ ਕਿ ਇਕੱਲਾ ਬਿੱਲ ਹੀ ਦਈਏ। ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ 'ਚ ਚੜ੍ਹ ਗਿਆ ਹੋਰ ਚੰਦ, ਅਫਸਰ ਬਣੇ ਕ੍ਰਿਕਟ ਦੇ ਵਾਰਿਸ। ਵਾਹ ਜੀ ਵਾਹ, ਸ਼ਾਬਾਸ਼। ਤੇ ਦੇਖੋ ਇਹ ਕਿੱਡੀ ਬੇਸ਼ਰਮੀ ਵਾਲੀ ਗੱਲ ਆ ਕਿ ਇੱਕੋ ਵਾਰ 'ਚ 25 IAS ਤੇ IPS ਜਿਹੜੇ ਆ ਉਹ ਲਾਈਫ ਟਾਈਮ ਮੈਂਬਰ ਬਣਾ ਦਿੱਤੇ ਗਏ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ। ਜਿਹੜੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੁਸੀਂ ਦੇਖਿਆ ਹੋਏਗਾ ਹੁਣ ਸਾਡੇ ਬਹੁਤ ਘੱਟ ਪਲੇਅਰ ਨਿਕਲ ਰਹੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਰਹੇ। ਕੋਈ ਮੌਕਾ ਸੀਗਾ ਜਦੋਂ ਆਪਣੇ 3 ਪਲੇਅਰ ਵੀ ਗਏ ਨੇ ਇੰਟਰਨੈਸ਼ਨਲ ਕ੍ਰਿਕਟ 'ਚ, ਹਰਭਜਨ ਸਿੰਘ, ਯੁਵਰਾਜ, ਹੋਰ ਵੀ ਪੰਜਾਬ ਦੇ ਕ੍ਰਿਕਟ ਖਿਡਾਰੀ ਜਿਹੜੇ ਸੀ ਇਹ ਬਿਲਕੁਲ ਇੰਡੀਆ ਦੇ ਦੁਆਰ ਤੇ ਖਲੋਤੇ ਸੀਗੇ ਟੀਮ ਦੇ ਵਿੱਚ, ਕਿਆ ਭਾਈ ਨੌਕ ਕਰ ਰਹੇ ਸੀਗੇ। ਅੱਜ ਦੀ ਤਾਰੀਖ ਦੇ ਵਿੱਚ ਸਾਡੇ ਕੋਲ ਕੋਈ ਵੀ ਐਸਾ ਪਲੇਅਰ ਨਹੀਂ ਹੈ ਮੇਰੇ ਖਿਆਲ ਦੇ ਨਾਲ ਜਿਹਨੂੰ ਆਪਾਂ ਮੰਨ ਲਈਏ ਠੀਕ ਆ ਸ਼ੁਭਮਨ ਗਿੱਲ ਹੈ ਜਿਹੜਾ ਉਹ ਹੁਣ ਜ਼ਰੂਰ ਜਦੋਜਹਿਦ ਕਰ ਰਿਹਾ, ਅੱਛਾ ਪਲੇਅਰ ਹੈ, ਟੈਲੈਂਟਡ ਪਲੇਅਰ ਹੈ। ਤਾਂ ਕਾਫੀ ਇੱਕ ਗੈਪ ਆਇਆ ਯੁਵਰਾਜ ਤੋਂ ਬਾਅਦ। ਤੁਸੀਂ ਦੇਖਿਆ ਹੋਣਾ ਯੁਵਰਾਜ ਇੱਕ ਵਰਲਡ ਕੱਪ ਜਿਤਾਉਣ ਤੋਂ ਬਾਅਦ ਠੀਕ ਉਹ ਚਲੇ ਗਿਆ ਸੀਗਾ, ਤਾਂ ਉਸ ਤੋਂ ਬਾਅਦ ਕਈ ਸਾਲ ਲੱਗ ਗਏ ਸਾਨੂੰ ਇੱਕ ਪਲੇਅਰ ਇੰਡੀਆ ਦੀ ਟੀਮ ਤੱਕ ਘੱਲਣ ਵਾਸਤੇ। ਉਹਦਾ ਜਿਹੜਾ ਕਾਰਨ ਆ ਉਹ ਇਹੀ ਆ ਕਿ ਸਾਡਾ ਜਿਹੜਾ PCA ਆ ਜਿਹਦੇ ਕੋਲ ਕਾਫੀ ਅੱਛਾ ਖਾਸਾ ਪੈਸਾ ਵਾ
PCA ਦੇ ਵਿੱਚ ਕਾਫੀ ਰਾਜਨੀਤਿਕ ਦਖਲ ਆ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਜੇ ਤੁਸੀਂ ਛੱਡ ਦਿਓਗੇ, ਜਿੰਨੀਆਂ ਵੀ ਸਾਡੀਆਂ ਕ੍ਰਿਕਟ ਐਸੋਸੀਏਸ਼ਨਸ ਨੇ ਉਹ ਸਾਰੀਆਂ ਹੀ ਰਾਜਨੀਤਿਕ ਪਰਛਾਵੇਂ ਦੇ ਹੇਠ ਨੇ ਕਿਤੇ ਨਾ ਕਿਤੇ। ਮੋਦੀ ਸਾਹਿਬ ਖੁਦ ਚਲਾਉਂਦੇ ਰਹੇ ਨੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਨੂੰ, ਅਮਿਤ ਸ਼ਾਹ ਖੁਦ ਅਹੁਦੇਦਾਰ ਰਹੇ ਨੇ, ਉਹਨਾਂ ਦੇ ਬੇਟੇ ਅੱਜ ਵੀ BCCI ਦੇ ਅਹੁਦੇਦਾਰ ਆ। ਇਹਨੂੰ ਪ੍ਰਤੱਖ ਮਿਸਾਲਾਂ ਕਿੱਥੋਂ ਮਿਲਣਗੀਆਂ? ਖੈਰ ਦੇਖੋ, ਇਹਦਾ ਹੁਣ ਰੌਲਾ ਕੀ ਆ, ਮੈਂ ਤੁਹਾਨੂੰ ਕਾਨੂੰਨਨ ਇੱਕ ਨੁਕਤਾ ਦੱਸ ਦੇਣਾ ਜੀ। ਬਹੁਤ ਵੱਡੇ ਤੇ ਪ੍ਰਸਿੱਧ ਜੱਜ ਹੋਏ ਨੇ ਲੋਢਾ ਸਾਹਿਬ, RS ਲੋਢਾ ਸ਼ਾਇਦ ਉਹਨਾਂ ਦਾ ਪੂਰਾ ਨਾਮ ਹੈ। ਉਹਨਾਂ ਦਾ ਇੱਕ ਕਮਿਸ਼ਨ ਬਣਿਆ ਸੀਗਾ, ਮਤਲਬ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਕ੍ਰਿਕਟ ਦੀ ਜਿਹੜੀ ਇਹ ਬਾਡੀ ਹੈ, ਸੁਪਰੀਮ ਬਾਡੀ BCCI ਇੰਡੀਆ ਦੇ ਵਿੱਚ, ਇਹਦੇ ਸੁਧਾਰਾਂ ਵਾਸਤੇ, ਰਿਫਾਰਮਸ ਵਾਸਤੇ। ਤਾਂ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਜਿਹੜੀਆਂ ਸਿਫਾਰਸ਼ਾਂ ਨੇ, ਵਿੱਚੋਂ ਇੱਕ ਸਿਫਾਰਿਸ਼ ਇਹ ਆਉਂਦੀ ਆ ਕਿ ਇੱਕ ਤਾਂ ਜਿਹੜੇ ਮੈਂਬਰ ਹੋਣਗੇ, ਅਹੁਦੇਦਾਰ ਹੋਣਗੇ, ਉਹ 70 ਸਾਲ ਤੋਂ ਉੱਤੇ ਨਹੀਂ ਹੋ ਸਕਦੇ। ਮਤਲਬ ਕਿ ਜਿਵੇਂ ਭਾਜਪਾ ਵਾਲੇ ਕਹਿੰਦੇ ਨੇ ਕਿ 75 ਵਾਲਾ ਬਈ ਨਹੀਂ, ਨੋ, ਉਹ ਜਾਏਗਾ ਮਾਰਗਦਰਸ਼ਨ ਮੰਡਲ 'ਚ। ਤਾਂ ਇੱਦਾਂ ਇੱਕ ਉਮਰ ਹੱਦ ਰੱਖ ਦਿੱਤੀ ਗਈ। ਔਰ ਦੂਜਾ ਜਿਹੜਾ ਇਸ ਸਿਫਾਰਿਸ਼ ਦਾ ਨੁਕਤਾ ਵਾ ਜਾਂ ਪ੍ਰਬੰਧ ਹੈ, ਉਹ ਇਹ ਆ ਕਿ ਕੋਈ ਵੀ ਅਧਿਕਾਰੀ ਜਾਂ ਕਹਿ ਲਓ ਕਿ ਮੰਤਰੀ ਸੰਤਰੀ ਆ ਜਿਹੜਾ, ਉਹ ਅਹੁਦੇਦਾਰ ਨਹੀਂ ਹੋ ਸਕਦਾ। ਤਾਂ ਤੁਸੀਂ ਇੱਥੇ ਦੇਖੋ ਕਿ ਸਾਰੀਆਂ ਜਿੰਨੀਆਂ ਵੀ ਨੇਮ ਕਾਇਦੇ ਵਾਲੀਆਂ ਸ਼ਰਤਾਂ ਨੇ, ਉਹ ਸਾਰੀਆਂ ਤਾਕ ਤੇ ਰੱਖ ਕੇ 25 IS ਤੇ IPS ਇਹਨਾਂ ਨੇ ਲਾਈਫ ਟਾਈਮ ਮੈਂਬਰ ਬਣਾ ਦਿੱਤੇ ਆ। ਤੇ ਇਹ ਜਿਹੜੇ ਮੈਂਬਰ ਬਣੇ ਆ, ਉਹਨਾਂ ਦੇ ਵਿੱਚੋਂ ਨਾਮ ਵੀ ਦੱਸ ਦਿੰਦਾ ਮੇਨ ਤੁਹਾਨੂੰ ਮੈਂ, ਕੋਈ ਭੁਲੇਖਾ ਨਾ ਰਹਿ ਜਾਵੇ। ਗਰੀਸ਼ ਦਿਆਲਨ, ਗੁਰਕੀਰਤ ਕਿਰਪਾਲ ਸਿੰਘ, ਕੁਮਾਰ ਰਾਹੁਲ ਹੈ, ਵਨੀਤ ਕੁਮਾਰ, ਤੇਜਵੀਰ ਸਿੰਘ, ਰਵੀ ਭਗਤ ਜੀ, ਸੁਮਿਤ ਜਾਰੰਗਲ, ਇਹ DC ਨੇ ਮੇਰੇ ਖਿਆਲ ਦੇ ਨਾਲ, ਰਜਤ ਅਗਰਵਾਲ ਇਹ ਵੀ ਆ ਗਿਆ IS, ਵरुण रुजम बिल्कुल IS ने, कमल किशोर यादव, अनुराग तिवाड़ी, हिमांशु अग्रवाल, राहुल तिवाड़ी, अभिनव त्रिखा, प्रदीप अग्रवाल, श्रीमती कमल बिंदा, ये सारे मतलब कि IS ही ने जिन्हें मैं नाम लए ने। जे तुसी IPS देखोगे, कुलदीप सिंह आ गए, संजीव कालड़ा, मुकेश अग्रवाल, गौरव यादव, AS राय, अर्पित शुक्ला, RN टोके, RK जायसवाल ते कुलदीप चाहल। ਤਾਂ ਤੁਸੀਂ ਦੇਖ ਲਓ ਕਿ ਜਿਹੜੀਆਂ ਨੇਮ ਕਾਇਦੇ ਦੇ ਮੁਤਾਬਕ ਸ਼ਰਤਾਂ ਨੇ ਮੁੱਢਲੀਆਂ, ਜਿਹੜੀਆਂ RS ਲੋਢਾ ਦੀਆਂ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਵੀ ਤਾਕ ਤੇ ਰੱਖ ਕੇ ਇਸ ਤਰ੍ਹਾਂ ਅਫਸਰਸ਼ਾਹੀ ਨੂੰ ਇੱਕ ਗਿਫਟ ਦਿੱਤਾ ਗਿਆ। ਗਿਫਟ ਦਾ ਮਤਲਬ ਤੁਸੀਂ ਸਮਝ ਹੀ ਗਏ ਨਾ, ਹੋਰ ਉੱਥੇ ਕੀ ਕਰਨਾ? ਕੋਈ ਮੈਚ ਆ ਮੁਹਾਲੀ ਦੇ ਵਿੱਚ ਤਾਂ ਤੁਹਾਨੂੰ ਨਜ਼ਾਰੇ ਆ, ਜੇ ਕੋਈ ਮੀਟਿੰਗ ਸ਼ੀਟਿੰਗ ਹੈ ਤਾਂ ਖਰਚੇ ਵਰਚੇ ਮਿਲ ਜਾਣੇ, ਹੋਰ ਕੀ ਹੁੰਦਾ ਹੈ ਦੇਖਿਆ। ਤੇ ਆਹ ਗੱਲਾਂ ਨੇ, ਆਹ ਬਾਤਾਂ ਨੇ। ਹੁਣ ਤੇ ਖੇਡ ਮੰਤਰੀ ਸੁੱਖ ਨਾਲ ਸਾਡੇ ਹੈਗੇ ਨੇ ਪ੍ਰਗਟ ਸਿੰਘ, ਬੜੇ ਚਿੱਠੀਆਂ ਖਤ ਲਿਖਦੇ ਨੇ, ਬੜੀਆਂ ਗੱਲਾਂ ਕਰਦੇ ਨੇ, ਹਰ ਗੱਲ ਤੇ ਇਮਾਨਦਾਰ, ਮੈਂ ਇਮਾਨਦਾਰ, ਮੇਰੇ ਵਰਗਾ ਬੰਦਾ ਨਹੀਂ ਹੈ। ਤਾਂ ਸਾਨੂੰ ਦੇਖੋ, ਗੱਲ ਇਹ ਆ ਕਿ ਜਿਹੜਾ ਤੁਹਾਡਾ ਨਾਮ ਆ ਉਹ ਤੇ ਪਿਆਰਾ ਹੈ ਹੀ ਹੈ, ਪਰ ਨਾਮ ਦੇ ਨਾਲ ਹੁਣ ਤੁਹਾਡਾ ਕੰਮ ਵੀ ਪਿਆਰਾ ਹੈ ਨਾ, ਕੰਮ ਵੀ ਤੁਹਾਡਾ ਚਾਹੀਦਾ ਆ ਕਿ ਸਾਨੂੰ ਕੰਮ ਵੀ ਕਰਕੇ ਦਿਖਾਓ। ਘੱਟੋ ਘੱਟ ਖੇਡ ਸੈਕਟਰ ਦੇ ਵਿੱਚ ਤੇ ਇੱਦਾਂ ਦੀਆਂ ਚੀਜ਼ਾਂ ਰੁਕਣੀਆਂ ਚਾਹੀਦੀਆਂ ਨੇ। ਇਹ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਮੰਤਰੀ ਬਣਨ ਤੋਂ ਬਾਅਦ ਹੀ ਸਾਰਾ ਕੁਛ ਹੈ ਜਿਹੜਾ ਵਾਪਰਿਆ, ਕਿਉਂਕਿ 30 ਅਕਤੂਬਰ ਨੂੰ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਪਰ ਇਹ ਜਿਹੜਾ ਸਾਰਾ ਕੁਛ ਹੈ ਕੁਛ ਸਮਾਂ ਪਹਿਲਾਂ ਹੀ ਵਾਪਰਿਆ। ਬਾਕੀ ਹੁਣ ਇਹ ਜਿਹੜਾ ਮਾਮਲਾ ਦੇਖੋ ਕਿੱਥੋਂ ਤੱਕ ਚੱਲਦਾ, ਪਰ ਪੰਜਾਬ ਦੀ ਜਨਤਾ ਨੂੰ ਇਹਨਾਂ ਚੀਜ਼ਾਂ ਦਾ ਨਾ ਹੀ ਪਤਾ ਤੇ ਨਾ ਹੀ ਉਹਨਾਂ ਨੂੰ ਕੋਈ ਦੱਸ ਵੀ ਦੇਊਗਾ ਤੇ ਨਾ ਹੀ ਉਹਨਾਂ ਦਾ ਕੋਈ ਬਹੁਤਾ ਇੰਟਰਸਟ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ। ਉਹ ਦੇਖਦੇ ਆ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਕਿਹਨੂੰ ਕੀ ਕਿਹਾ, ਭਗਵੰਤ ਮਾਨ ਨੇ ਕੀ ਚੁਟਕਲਾ ਸੁਣਾਇਆ, ਬਸ ਉਹਨਾਂ ਚੀਜ਼ਾਂ 'ਚ ਇੰਟਰਸਟ ਨੇ। ਜੀ ਜੀ। ਨਰਮਾ ਮਾਰ, ਸਰਕਾਰ ਨੇ ਰੱਦ ਕਰ ਦਿੱਤੀ ਪਟਵਾਰੀਆਂ ਦੀ ਰਿਪੋਰਟ। ਦੇਖੋ, ਦੋ ਚੀਜ਼ਾਂ ਨੇ ਇਹਦੇ 'ਚ। ਪਹਿਲਾਂ ਮੈਂ ਤੁਹਾਨੂੰ ਪਟਵਾਰੀਆਂ ਦੀ ਰਿਪੋਰਟ ਦੱਸ ਦੇਣਾ ਕਿ ਜਿਹੜੀ ਪਟਵਾਰੀਆਂ ਦੀ ਰਿਪੋਰਟ ਗਈ ਹੈ, ਇਹਨਾਂ ਨੇ ਜੋ ਰਿਪੋਰਟ ਦਿੱਤੀ ਆ ਉਹ 4 ਜ਼ਿਲ੍ਹਿਆਂ ਦੇ ਵਿੱਚ 7,53,000 ਏਕੜ ਫਸਲ ਖਰਾਬ ਹੋਈ ਦੱਸਦੀ ਹੈ। ਪਰ ਇਹਨਾਂ ਨੇ ਉਸ ਨੂੰ ਰੱਦ ਕਰਕੇ ਰਿਮੋਟ ਸੈਂਸਰ ਮੈਪਿੰਗ ਕਰਵਾਈ ਹੈ, ਜਿਹਦੇ ਵਿੱਚ ਸਿਰਫ 2,24,000 ਏਕੜ ਫਸਲ ਪ੍ਰਭਾਵਿਤ ਹੋਣ ਦੀ ਰਿਪੋਰਟ ਆ। ਮਤਲਬ ਕਿ ਦੋਨਾਂ ਰਿਪੋਰਟਾਂ ਦੇ ਵਿੱਚ ਫਰਕ ਆ। ਜਿਹੜੇ ਖੇਤੀ ਮੰਤਰੀ ਨੇ ਰਣਦੀਪ ਸਿੰਘ ਜੀ ਨਾਭਾ, ਉਹ ਕਹਿੰਦੇ ਆ ਕਿ ਜਿਹੜੀ ਪਟਵਾਰੀਆਂ ਦੀ ਰਿਪੋਰਟ ਆਈ ਹੈ ਇਹ ਠੀਕ ਨਹੀਂ, ਕਿਉਂਕਿ ਕਿਸਾਨਾਂ ਨੇ ਪਟਵਾਰੀਆਂ ਨੂੰ ਆਪਣੇ ਖੇਤਾਂ 'ਚ ਜਾਣ ਹੀ ਨਹੀਂ ਦਿੱਤਾ।
ਤਾਂ ਦੂਸਰੇ ਪਾਸੇ ਇਹਨਾਂ ਨੇ ਰਿਮੋਟ ਸੈਂਸਰ ਮੈਪਿੰਗ ਕਰਵਾ ਕੇ 2,24,000, ਯਾਨੀ ਕਹਿਣ ਦਾ ਮਤਲਬ ਇਹ ਆ ਕਿ ਇਹ ਜੇ ਆਪਾਂ ਹੁਣ ਬਿਆਨ ਥੋੜਾ ਜਿਹਾ ਚਿੱਠੀਏ ਜਿਵੇਂ ਕਹਿੰਦੀ ਆ ਕਿ ਕਿਸਾਨਾਂ ਨੇ ਪਟਵਾਰੀਆਂ ਨੂੰ ਜਾਣ ਹੀ ਨਹੀਂ ਦਿੱਤਾ ਖੇਤਾਂ ਦੇ ਵਿੱਚ, ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਦਫ਼ਤਰਾਂ ਦੇ ਵਿੱਚ ਹੀ ਬੈਠ ਕੇ ਬਣਾ ਦਿੱਤਾ ਤੇ ਜਾਂ ਫਿਰ ਉਹਨਾਂ ਨੇ ਲੈ ਦੇ ਕੇ। ਹੁਣ ਆਪਾਂ ਸਾਰਿਆਂ ਨੂੰ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਰੇ ਕਰਪਟ ਨੇ, ਇਹ ਸਾਰਾ ਕੁਛ ਕਿਉਂਕਿ ਦੇਖੋ ਮੈਂ ਇੱਕ ਤੁਹਾਨੂੰ ਸੱਚਾਈ ਜਿਹੜੀ ਆ ਤੁਹਾਡੇ ਰੂਬਰੂ ਕਰਵਾ ਦਿੰਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਖਰਾਬਾ ਹੁੰਦਾ, ਚਾਹੇ ਉਹ ਮੌਸਮੀ ਖਰਾਬਾ ਹੋਵੇ, ਚਾਹੇ ਇਸ ਤਰ੍ਹਾਂ ਕੋਈ ਬਿਮਾਰੀ ਪੈ ਜਾਏ ਜਾਂ ਪੈਸਟੀਸਾਈਡ ਖਰਾਬ ਨਿਕਲ ਆਵੇ, ਤਾਂ ਮੁਆਵਜ਼ੇ ਲਈ ਕਈ ਵਾਰ ਜਿਹੜੇ ਬੰਦੇ ਹੱਕਦਾਰ ਨਹੀਂ ਹੁੰਦੇ ਉਹ ਵੀ ਹੱਕਦਾਰ ਬਣ ਜਾਂਦੇ ਆ, ਔਰ ਰਸੂਖਦਾਰ ਸਿਫਾਰਿਸ਼ ਨਾਲ ਵੀ ਬਣਵਾ ਦਿੰਦੇ ਆ, ਲੈ ਦੇ ਕੇ ਵੀ ਕੰਮ ਚੱਲਦਾ, ਸਾਰਾ ਕੁਛ ਹੋ ਜਾਂਦਾ। ਪਰ ਕੁਛ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਇਮਾਨਦਾਰ ਬੰਦੇ ਆ ਉਹ ਹਮੇਸ਼ਾ ਅੱਛਾ ਸਰਵੇ ਵੀ ਕਰਦੇ ਆ। ਤਾਂ ਇਹ ਚੀਜ਼ਾਂ ਨੇ। ਹੁਣ ਇਹਨਾਂ ਨੇ ਦੱਸਦੇ ਆ ਕਿ ਇਹ ਰਿਪੋਰਟ ਜਿਹੜੀ ਆ ਉਹ ਖਾਤੇ ਪਾਤੀ ਆ, ਕਹਿੰਦੇ ਕਿ ਅਸੀਂ 2,24,000 ਏਕੜ ਫਸਲ ਵਾਲੀ ਜਿਹੜੀ ਰਿਪੋਰਟ ਆ ਉਹੀ ਮੰਨਾਂਗੇ। ਪਰ ਦੂਜੇ ਪਾਸੇ ਜਿਹੜੀ ਇੱਕ ਹੋਰ ਅਖਬਾਰੀ ਰਿਪੋਰਟ ਆ ਉਹ ਇਹ ਕਹਿੰਦੀ ਆ ਕਿ ਸਰਕਾਰ ਨੇ ਮੁਆਵਜ਼ੇ ਦੀ ਤਿਆਰੀ ਕਰ ਲਈ ਆ। ਮਤਲਬ ਇਹ ਤਾਂ ਹੋ ਗਈ ਨਾ ਇੱਕ ਪਮਾਇਸ਼ ਕੀਤੀ ਗਈ ਕਿ ਕਿੰਨੀ ਫਸਲ ਖਰਾਬ ਹੋਈ, ਤਾਂ ਉਹਦੇ 'ਤੇ ਕੰਟਰਾਡਿਕਸ਼ਨ ਆ ਗਈ ਕਿ ਸਰਕਾਰ ਦੇ ਹੀ ਪਟਵਾਰੀ ਜਿਹੜੀ ਰਿਪੋਰਟ ਦੇ ਰਹੇ ਆ ਸਰਕਾਰ ਨਹੀਂ ਮੰਨ ਰਹੀ, ਰਿਮੋਟ ਸੈਂਸਰ ਮੈਪਿੰਗ ਰਾਹੀਂ ਜਿਹੜੀ ਰਿਪੋਰਟ ਬਣਾਈ ਉਹਨੂੰ ਮੰਨ ਰਹੇ ਆ। ਦੈਟਸ ਇਟ। ਦੂਜਾ ਮਾਮਲਾ ਇਹ ਆ ਕਿ ਕਿਸਾਨ ਜਿਹੜੇ ਮੁਆਵਜ਼ਾ ਮੰਗ ਰਹੇ ਨੇ ਕਿ 50,000 60,000 ਮੁਆਵਜ਼ਾ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਵੇ ਕਿਉਂਕਿ ਨੁਕਸਾਨ ਬੜਾ ਹੋਇਆ। ਹੁਣ ਜਿਹੜੀ ਅਖਬਾਰੀ ਰਿਪੋਰਟ ਹੈ ਸ਼ਾਇਦ ਟ੍ਰਿਬਿਊਨ 'ਚ ਲੱਗੀ ਸੀਗੀ ਅੱਜ, ਤਾਂ ਉਹਦੇ ਜ਼ਰੀਏ ਪਤਾ ਲੱਗਿਆ ਵੇ ਕਿ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ 12,000 ਹੀ ਖਰਾਬੇ ਦਾ ਮੁਆਵਜ਼ਾ ਦੇਣ ਵਾਸਤੇ ਰੈਡੀ ਹੋਈ ਆ, ਤਿਆਰ ਹੋਈ ਆ। ਇੱਦੋਂ ਵੱਧ ਉਹ ਮੁਆਵਜ਼ਾ ਦਊਗੇ ਨਹੀਂ। ਜਦ ਕਿ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਦੱਸਿਆ ਸੀਗਾ ਕਿ ਇਸ ਟਾਈਮ ਜਿਹੜਾ ਨਰਮੇ ਦਾ ਭਾਅ ਆ ਆਲਮੋਸਟ 9,000 ਨੂੰ ਚੱਲ ਰਿਹਾ ਵਾ, 10,000 ਨੂੰ ਪਹੁੰਚਣ ਦੀ ਸੰਭਾਵਨਾ ਹੈ। ਉਹਦੇ ਮੁਤਾਬਕ ਕਿਸਾਨ ਦਾ ਜਿਹੜਾ ਨੁਕਸਾਨ ਹੋਇਆ ਤੇ ਉਹਦੇ ਬਦਲੇ ਜੋ ਮੁਆਵਜ਼ਾ ਮਿਲ ਰਿਹਾ ਉਹਨਾਂ ਦੇ ਵਿੱਚ ਬਹੁਤ ਵੱਡਾ ਖੱਪਾ ਹੈਗਾ। ਜੀ ਜੀ। ਦਾਗੀਆਂ ਦੇ ਉੱਤੇ ਹਾਈ ਕੋਰਟ ਹੋਇਆ ਸਖਤ। ਹਾਂਜੀ ਦੇਖੋ ਤੁਹਾਨੂੰ ਪਤਾ ਹੀ ਨਾ ਸੁਪਰੀਮ ਕੋਰਟ 'ਚ ਇੱਕ ਬੜੀ ਵੱਡੀ ਸੁਣਵਾਈ ਹੋਈ ਸੀਗੀ ਕੁਛ ਹਫ਼ਤੇ ਪਹਿਲਾਂ, ਬਹੁਤ ਵੱਡੀ ਸੁਣਵਾਈ ਹੋਈ ਸੀ। ਬਹੁਤ ਉਹਨਾਂ ਨੇ ਮਤਲਬ ਕਿ ਇਹਦੇ 'ਚ ਖਰੀ ਖੋਟੀ ਵੀ ਸੁਣਾਈ ਸੀ। ਵੈਸੇ ਉਹ ਕਈ ਮਹੀਨਿਆਂ ਤੋਂ ਲਗਾਤਾਰ ਮੁਸਲਸਲ ਸੁਣਵਾਈ ਚੱਲ ਰਹੀ ਆ। ਤਾਂ ਉਹਦੇ ਵਿੱਚ ਉਹਨਾਂ ਨੇ ਫਿਰ ਹਾਈ ਕੋਰਟਾਂ ਨੂੰ ਕਾਫੀ ਜ਼ਿਆਦਾ ਪਾਵਰਫੁਲ ਕਰ ਦਿੱਤਾ ਸੀ ਇਸ ਮਾਮਲੇ 'ਚ। ਨਹੀਂ ਤਾਂ ਇੱਦਾਂ ਹੁੰਦਾ ਜਿੱਦਾਂ ਯੋਗੀ ਆਦਿੱਤਿਆਨਾਥ ਤੇ ਦੇਖ ਲਓ ਕਿੰਨੇ ਮੁਕੱਦਮੇ ਆ। ਤਾਂ ਉਹ ਜਦੋਂ ਸਰਕਾਰ 'ਚ ਆ ਗਏ, ਪਾਵਰ 'ਚ ਆ ਗਏ, ਜਾਂਚ ਪੜਤਾਲ ਵੀ ਰੁਕ ਗਈ, ਚਾਰਜਸ਼ੀਟ ਵੀ ਰੁਕ ਗਏ। ਤੇ ਕਈ ਵਾਰ ਤਾਂ ਇਹ ਹੁੰਦਾ ਕਿ ਸਰਕਾਰ ਆਪਣੇ ਹੀ ਬੰਦਿਆਂ ਦੇ ਜਿਹੜੇ ਮੁਕੱਦਮੇ ਉਹ ਵਾਪਸ ਲੈ ਲੈਂਦੀ ਹੈ। ਯੂਪੀ ਸਰਕਾਰ ਨੇ ਅਜਿਹਾ ਹੀ ਕੀਤਾ ਸੀਗਾ। ਜਿਹੜੇ ਮੁਜ਼ੱਫਰ ਨਗਰ ਦੇ ਦੰਗੇ ਸੀਗੇ ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਆਪਣੇ ਬੰਦੇ ਦੋਸ਼ੀ ਸੀ ਉਹਨਾਂ ਦੇ ਮੁਕੱਦਮਿਆਂ ਨੂੰ ਵਾਪਸ ਲੈਣ ਵਾਸਤੇ ਇਹਨਾਂ ਨੇ ਚਾਰਾਜੋਈ ਕਰ ਦਿੱਤੀ ਸੀਗੀ। ਤਾਂ ਇਸ ਕਰਕੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਮੁਕੱਦਮੇ ਵਾਪਸ ਹੋਊਗੇ ਉਦੋਂ ਹਾਈ ਕੋਰਟ ਤੋਂ ਮਨਜ਼ੂਰੀ ਜ਼ਰੂਰੀ ਹੋਏਗੀ। ਤਾਂ ਬਹਰਹਾਲ ਪੰਜਾਬ ਦੇ ਵਿੱਚ ਵੀ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਤਕਰੀਬਨ ਜਿਹੜੇ ਹੈਗੇ ਨੇ ਨੁਮਾਇੰਦੇ ਨੇ, ਚਾਹੇ ਉਹਦੇ 'ਚ MLA ਹੋਣ, ਚਾਹੇ MP ਹੋਣ, ਚਾਹੇ ਸਾਬਕਾ ਹੋਣ, ਤਾਂ 82 ਮਾਮਲੇ ਕੁੱਲ ਦਰਜ ਨੇ। ਤੇ ਇਹਨਾਂ 'ਚ ਜਿਹੜੀ ਰਿਪੋਰਟ ਗਈ ਕਿ 40 ਮਾਮਲਿਆਂ ਦੇ ਵਿੱਚ ਜਾਂਚ ਪੜਤਾਲ ਪੂਰੀ ਹੋ ਚੁੱਕੀ ਤੇ 8 ਮਾਮਲਿਆਂ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਹੋ ਗਈ ਆ। ਤਾਂ ਇਹਦੇ 'ਤੇ ਹੁਣ ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦੇ ਵਿੱਚ ਮਤਲਬ ਕਿ 32 ਮਾਮਲਿਆਂ ਦੇ ਵਿੱਚ ਜਿਹੜਾ ਚਲਾਨ ਦਾਖਲ ਹੋਇਆ ਉਹਦੀ ਵਰਤਮਾਨ ਸਥਿਤੀ ਕੀ ਆ, ਮਤਲਬ ਕਿ ਕੇਸ ਕਿੱਦਾਂ ਚੱਲ ਰਿਹਾ। ਜਿਹੜੀ ਕੈਂਸਲੇਸ਼ਨ ਵਾਲੀ ਗੱਲ ਆ ਉਹ ਸਾਰੀਆਂ ਚੀਜ਼ਾਂ ਰਿਪੋਰਟ ਦੇ ਰੂਪ ਦੇ ਵਿੱਚ ਬਾਈ ਤੁਸੀਂ ਸਾਡੇ ਸਾਹਮਣੇ ਰੱਖੋ, ਫਿਰ ਦੇਖਦੇ ਹਾਂ ਅੱਗੇ ਕੀ ਕਰਨਾ ਆ। ਜੀ ਜੀ। ਮੈਨੂੰ ਜਾਂਦੇ ਜਾਂਦੇ ਗੱਲ ਕਰ ਲਈਏ, ਵਿਨੋਦ ਰਾਏ ਦੀ ਮਾਫੀ ਨੇ ਦੇਸ਼ ਭਰ ਦੇ ਵਿੱਚ ਚਰਚਾ ਛੇੜੀ। ਹਾਂਜੀ ਦੇਖੋ ਵਿਨੋਦ ਰਾਏ ਕੈਗ ਦੇ ਜਿਹੜੇ ਆ ਨਾ ਸਾਬਕਾ ਮੁਖੀ ਸੀਗੇ। ਯਾਦ ਹੋਣਾ ਤੁਹਾਨੂੰ ਜਿਹੜਾ 2G ਘੁਟਾਲਾ ਆਪਾਂ ਕਹਿੰਦੇ ਹਾਂ, ਕਥਿਤ ਘੁਟਾਲਾ, ਫਿਰ ਇਸ ਤੋਂ ਇਲਾਵਾ ਕਥਿਤ ਕੋਲ ਘੁਟਾਲਾ, ਜਿਹਦੇ ਵਿੱਚ ਦਾਅਵਾ ਕੀਤਾ ਗਿਆ ਸੀ ਉਸ ਵੇਲੇ ਕਿ 27 ਬਿਲੀਅਨ, ਹੁਣ ਤੁਸੀਂ ਕੈਲਕੂਲੇਟ ਕਰ ਲਓ, ਮੈਥ ਦੇ ਵਿੱਚ ਮੇਰੇ ਤਾਂ ਕੁੱਤੇ ਫੇਲ ਹੋ ਜਾਂਦੇ ਨੇ। 27 ਬਿਲੀਅਨ ਦਾ ਇੱਕ ਅੰਦਾਜ਼ਾ ਸੀਗਾ ਕਿ ਖਜ਼ਾਨੇ ਨੂੰ ਖੋਰਾ ਲੱਗਾ ਵਾ। ਇਹ ਕੈਗ ਦੀਆਂ ਰਿਪੋਰਟਾਂ ਨੇ ਹੀ ਬੇੜਾ ਗਰਕ ਕਰ ਦਿੱਤਾ ਸੀ। ਅੰਨਾ ਹਜ਼ਾਰੇ ਤਾਂ ਹੀਰੋ ਬਣਿਆ ਸੀਗਾ। ਉਸ ਅੰਦੋਲਨ ਦੀ ਜੇ ਆਪਾਂ ਗੱਲ ਕਰੀਏ, ਉਹ ਅੰਦੋਲਨ ਇਹਨਾਂ ਰਿਪੋਰਟਾਂ ਤੋਂ ਹੀ ਨਿਕਲਿਆ ਸੀਗਾ। ਔਰ ਉਸ ਅੰਦੋਲਨ ਦੇ ਵਿੱਚੋਂ ਕੀ ਨਿਕਲਿਆ ਸਭ ਨੂੰ ਪਤਾ ਹੈ, ਜੱਗ ਜਾਣਦਾ ਹੈ। ਤਾਂ ਖੈਰ
ਉਹ ਜਿਹੜਾ ਵਿਨੋਦ ਰਾਏ ਸੀਗਾ ਉਸ ਟਾਈਮ, ਤਾਂ ਉਹਨੇ ਇੱਕ ਗੱਲ ਕਹੀ ਸੀਗੀ ਇੱਕ ਇੰਟਰਵਿਊ ਦੇ ਵਿੱਚ। ਇੱਕ ਨਿਰੂਪਮ ਇਹਨਾਂ ਦੇ ਬਹੁਤ ਵੱਡੇ ਆਗੂ ਆ, ਬੰਬੇ ਤੋਂ ਆ, ਸੰਜੇ ਨਿਰੂਪਮ, ਹਾਲਾਂਕਿ ਬਾਅਦ ਦੇ ਵਿੱਚ ਸਾਈਡਲਾਈਨ ਕਰ ਦਿੱਤੇ ਗਏ ਕਿਉਂਕਿ ਬਹੁਤ ਜ਼ਿਆਦਾ ਬਦਨਾਮੀ ਹੋਈ। ਉਹਦੇ ਤੇ ਦੋਸ਼ ਲਾਇਆ ਸੀਗਾ ਕਿ ਵਿਨੋਦ ਰਾਏ ਕਹਿ ਰਹੇ ਆ ਕਿ ਇਹਨਾਂ ਰਿਪੋਰਟਾਂ ਦੇ ਵਿੱਚ ਮਨਮੋਹਨ ਸਿੰਘ ਦਾ ਜ਼ਿਕਰ ਨਾ ਕੀਤਾ ਜਾਵੇ, ਅਜਿਹਾ ਕਰਨ ਲਈ ਨਿਰੂਪਮ ਨੇ ਮੇਰੇ ਤੇ ਦਬਾਅ ਪਾਇਆ ਸੀ। ਕਾਫੀ ਚੈਨਲਾਂ ਨੂੰ ਇਹਨਾਂ ਨੇ ਇੰਟਰਵਿਊ ਦਿੱਤੀ, ਬਾਅਦ ਦੇ ਵਿੱਚ ਉਹਨਾਂ ਨੇ ਮੁਕੱਦਮਾ ਠੋਕ ਦਿੱਤਾ ਤੇ ਹੁਣ ਇਹਨਾਂ ਨੂੰ ਜਿਵੇਂ ਸਾਵਰਕਰ ਨੇ ਮਾਫੀਆਂ ਮੰਗੀਆਂ ਸੀ ਉਵੇਂ ਮਾਫੀ ਮੰਗਣੀ ਪਈ। ਅਨਦਰ ਸਾਵਰਕਰ ਕਹਿ ਲਓ, ਤਾਂ ਇਹਨੂੰ ਮਾਫੀ ਮੰਗਣੀ ਪਈ ਹੈ ਕਿ ਮੈਂ ਭਾਈ ਬਿਨਾਂ ਤੱਥਾਂ ਤੋਂ ਬਿਨਾਂ ਸੱਚਾਈ ਤੋਂ ਤੁਹਾਡੇ ਖਿਲਾਫ ਦੋਸ਼ ਲਾ ਦਿੱਤੇ ਆ। ਤਾਂ ਤੁਸੀਂ ਹੁਣ ਸਮਝ ਹੀ ਸਕੋਗੇ ਕਿ ਕੈਗ ਦਾ ਸਾਬਕਾ ਮੁਖੀ ਇੱਕ ਲੀਡਰ ਤੋਂ ਮਾਫੀ ਮੰਗੇ ਗੱਲ ਕਿੱਥੇ ਜਾਂਦੀ ਹੈ। ਪਰ ਵਿਨੋਦ ਰਾਏ ਬਾਅਦ ਦੇ ਵਿੱਚ ਇੱਕ ਪੁਰਸਕਾਰ ਪ੍ਰਾਪਤ ਕਰਦੇ ਆ ਜਦੋਂ ਸਰਕਾਰ ਮੋਦੀ ਦੀ ਬਣਦੀ ਹੈ। ਉਹਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਵੱਡਾ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 2017 ਦੇ ਵਿੱਚ ਉਹਨਾਂ ਨੂੰ ਬੈਂਕਿੰਗ ਬੋਰਡ ਆਫ ਇੰਡੀਆ ਦਾ ਚੇਅਰਮੈਨ ਬਣਾ ਦਿੱਤਾ ਜਾਂਦਾ ਹੈ, ਪਦਮ ਭੂਸ਼ਣ। ਫਿਰ ਇਸ ਤੋਂ ਇਲਾਵਾ ਬੈਂਕਿੰਗ ਬੋਰਡ ਆਫ ਇੰਡੀਆ ਦਾ ਚੇਅਰਮੈਨ, ਤੇ ਬਦਲੇ ਦੇ ਵਿੱਚ ਜੇ ਇੱਕ ਮਾਫੀ ਮੰਗਣੀ ਵੀ ਪੈ ਗਈ, ਮੇਰੇ ਖਿਆਲ ਦੇ ਨਾਲ ਸੌਦਾ ਕੋਈ ਉਹ ਜਿਵੇਂ ਗਾਣਾ ਨਾ, ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ, ਸੁਣ ਸੋਨੇ ਦਿਆ ਕੰਗਣਾ ਸੌਦਾ ਇੱਕੋ ਜਿਹਾ। ਇਹ ਤੇ ਮੇਰੇ ਖਿਆਲ ਦੇ ਨਾਲ ਸੌਦਾ ਇੱਕੋ ਜਿਹਾ ਨਹੀਂ, ਇਹ ਤੇ ਸੌਦਾ ਇੱਕ ਤਰਫਾ ਹੀ ਲੱਗਦਾ ਹੈ। ਜੀ ਜੀ ਮਿੰਟੂ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਮੈਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।